ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ ਤਾਂ ਦੱਸਣਗੇ ਕਿ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਪੰਜਾਬੀ ਅਮਰੀਕਨ ਸੀਨੀਅਰ ਸੈਂਟਰ ਬੇਕਰਸਫੀਲਡ, ਤਲਵਿੰਦਰ ਸਿੰਘ, ਪ੍ਰੀਤਮ ਸਿੰਘ ਜੀ ਗੈਲ ਬੇਕਰਸਫੀਲਡ, ਜਸਵੀਰ ਸਿੰਘ ਜੋਸਨ ਮਾਊਂਟਨ ਹਾਊਸ, ਗੁਰਦੀਪ ਸਿੰਘ ਬਿਰਦੀ ਕਲੋਵਿਸ, ਅਸ਼ਾਨਜੀਤ ਸਿੰਘ ਕਲੋਟੀ ਜੁਬਸਡੀ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਉਹਨਾਂ ਦਾ ਫੋਨ ਨੰਬਰ ਆ। ਤੇ ਹੁਣ ਆਪਾਂ ਚੱਲਦੇ ਹਾਂ ਜੀ ਪਟਿਆਲੇ, ਸਾਡੇ ਨਾਲ ਜੁੜ ਚੁੱਕੇ ਨੇ ਜੀ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਿਹੜਾ ਬਹੁਤਾ NRI ਨੂੰ ਹੁੰਦਾ ਆ ਕਿ ਰਸਤੇ ਦੇ ਵਿੱਚ ਠੀਕ ਠਾਕ ਹੋਵੇ। ਆਪਾਂ ਹਰਿਆਣੇ ਦੀ ਗੱਲ ਕਰੀਏ, ਜੱਟਾਂ ਦਾ ਅੰਦੋਲਨ ਚੱਲਣਾ ਸੀ ਪਰ ਉਹ ਹਿੰਸਕ ਹੋ ਨਿਬੜਿਆ। ਬਿਲਕੁਲ ਜੀ, ਕੱਲ ਦੁਬਾਰਾ ਫੇਰ ਇਹ ਹਿੰਸਕ ਹੋਇਆ ਔਰ ਇਹਦੇ ਵਿੱਚ ਪੁਲਿਸ ਮੁਲਾਜ਼ਮ ਨੇ DSP ਸਣੇ ਜਿਹੜੇ ਉਹ ਕਾਫੀ ਫੱਟੜ ਹੋਏ ਨੇ। ਕੋਈ 35 ਦੇ ਕਰੀਬ ਲੋਕ ਫੱਟੜ ਹੋਏ ਨੇ। ਸਰਸਾ ਹਿਸਾਰ ਦਿੱਲੀ ਜਿਹੜਾ ਮਾਰਗ ਹੈ ਜੀ, ਇਹਦੇ ਉੱਤੇ ਢਾਣੀ ਗੋਪਾਲ ਪਿੰਡ ਪੈਂਦਾ, ਜਿੱਥੇ ਕਿ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਦੀਆਂ 2 ਬੱਸਾਂ ਨੂੰ ਅੱਗ ਜਿਹੜੀ ਉਹ ਲਾ ਦਿੱਤੀ ਜੀ। ਐਕਚੁਅਲੀ ਇਹ ਜਿਹੜੇ ਜਾਟ ਅੰਦੋਲਨਕਾਰੀ ਸੀਗੇ ਜੀ, ਇਹ ਜਾਣਾ ਚਾਹੁੰਦੇ ਸੀਗੇ ਦਿੱਲੀ ਨੂੰ, ਕਿਉਂਕਿ ਦਿੱਲੀ ਅੱਜ ਘੇਰਨ ਦਾ ਇਹਨਾਂ ਦਾ ਐਲਾਨ ਸੀਗਾ। ਤੋ ਪੁਲਿਸ ਨੇ ਇਹਨਾਂ ਨੂੰ ਰੋਕਣ ਦੀ ਯਤਨ ਜਿਹੜਾ ਜੀ ਉਹ ਕੀਤਾ। ਟਰੈਕਟਰ ਟਰਾਲੀਆਂ ਜਿਹੜੇ ਇਹ ਲੈ ਕੇ ਜਾ ਰਹੇ ਸੀਗੇ, ਇਹਨਾਂ ਪੁਲਿਸ ਦੀਆਂ ਰੋਕਾਂ ਤੋੜਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਔਰ ਜਿਹੜੇ ਉੱਥੇ DSP ਤਾਇਨਾਤ ਸੀਗੇ ਗੁਰਦਿਆਲ ਸਿੰਘ ਜਿਹਨੇ ਕਿ ਇਹਨਾਂ ਨੂੰ ਪੈਦਲ ਜਾਣ ਤੇ ਸ਼ਾਂਤੀਪੂਰਨ ਢੰਗ ਦੇ ਨਾਲ ਧਰਨੇ 'ਚ ਸ਼ਾਮਲ ਹੋਣ ਦੇ ਵਾਸਤੇ ਕਿਹਾ ਜੀ, ਪਰ ਪ੍ਰਦਰਸ਼ਨਕਾਰੀ ਮੰਨੇ ਨਹੀਂ। ਫਿਰ ਉਹ ਇੱਟਾਂ ਵੱਟੇ ਜਿਹੜੇ ਸੀ ਉਹ ਮਾਰਨੇ ਸ਼ੁਰੂ ਕਰਤੇ ਤੇ ਪੁਲਿਸ ਦੀਆਂ ਬੱਸਾਂ ਨੂੰ ਅੱਗ ਜਿਹੜੀ ਸੀ ਉਹ ਲਾ ਦਿੱਤੀ ਔਰ DSP ਜਿਹੜੇ ਨੇ ਉਹ ਕਾਫੀ ਸਖਤ ਜ਼ਖਮੀ ਹੋਏ ਨੇ ਇਹਦੇ ਵਿੱਚ। ਉੱਧਰ ਜਿਹੜੀ ਆਲ ਇੰਡੀਆ ਜਾਟ ਆਰਕਸ਼ਣ ਸੰਘਰਸ਼ ਸਮਿਤੀ ਹੈ ਜਿਹੜੀ, ਉਹਨੇ ਜਿਹੜਾ ਮੁੱਖ ਮੰਤਰੀ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ 20 ਮਾਰਚ ਜਿਹੜਾ ਅੱਜ ਸੀਗਾ ਜੀ, ਦਿੱਲੀ ਜਾਣ ਦਾ ਜਿਹੜਾ ਸੱਦਾ ਸੀਗਾ ਉਹ ਵਾਪਸ ਲੈ ਲਿਆ। ਇਹਦੇ ਨਾਲ ਹਾਲ ਦੀ ਘੜੀ ਜਿਹੜੀ ਮੁਸ਼ਕਲ ਆ ਰਹੀ ਸੀ, ਬੇਸ਼ੱਕ ਨੈਸ਼ਨਲ ਹਾਈਵੇ ਨੰਬਰ 1 ਦੇ ਉੱਤੇ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਸੀਗੀ, ਪਰ ਜਿਹੜੇ ਪ੍ਰੋਬਲਮ ਹੋਣ ਦੇ ਆਸਾਰ ਜਿਹੜੇ ਉਹ ਬਣਦੇ ਤੁਰੇ ਜਾ ਰਹੇ ਸਨ, ਕਿਉਂਕਿ ਇਹਨਾਂ ਨੇ ਦਿੱਲੀ ਟਰੈਕਟਰ ਟਰਾਲੀਆਂ ਦੇ ਨਾਲ ਜਾ ਕੇ ਜਿਹੜੀ ਉਹ ਸਾਰੀ ਦੀ ਸਾਰੀ ਘੇਰਨੀ ਸੀਗੀ। ਸੋ ਇਸ ਕਰਕੇ ਹਾਲ ਦੀ ਘੜੀ ਇਹ ਮਸਲਾ ਜਿਹੜਾ ਜੀ ਉਹ ਟਲ ਗਿਆ। ਇਹਨਾਂ ਨੇ ਦਿੱਲੀ ਘੇਰਨ ਦਾ ਪ੍ਰੋਗਰਾਮ ਜਿਹੜਾ ਉਹ ਮੁਲਤਵੀ ਕਰ ਦਿੱਤਾ ਹੈ ਜੀ। ਸੋ ਦੇਖਦੇ ਹਾਂ ਕਿੰਨੀ ਕੁ ਦੇਰ ਤੱਕ ਇਹਨਾਂ ਦਾ ਜਿਹੜਾ ਜੀ ਇਹ ਪ੍ਰੋਗਰਾਮ ਮੁਲਤਵੀ ਰਹਿੰਦਾ ਹੈ ਤੇ ਅੱਗੋਂ ਫੇਰ ਨਵੀਂ ਮੁਸੀਬਤ ਕਦੋਂ ਖੜੀ ਕਰਦੇ ਜੀ। ਜੀ ਮੁਸੀਬਤ ਤੇ ਬਹੁਤ ਖੜੀ ਕਰ ਦਿੰਦੇ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਜਿਸ ਤਰ੍ਹਾਂ ਯੋਗੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਉੱਤਰ ਪ੍ਰਦੇਸ਼ ਦਾ, ਇਸ ਦੇ ਵਿੱਚ ਇੱਕ ਮੋਦੀ ਦੀ ਨਵੀਂ ਚਾਲ। ਐਕਚੁਅਲੀ ਜੀ ਇੱਕ ਤਾਂ ਇਹਦੇ ਵਿੱਚ ਕੁਛ ਇੱਕ ਚੀਜ਼ਾਂ ਜਿਹੜੀਆਂ BJP ਦੇ ਵਿੱਚ ਜਿਹੜੀਆਂ ਆਈਆਂ ਨੇ। ਇੱਕ ਤਾਂ ਹਾਈ ਕਮਾਂਡ ਕਲਚਰ ਜਿਹੜਾ ਜੀ ਉਹ ਭਾਰੂ ਹੋ ਗਿਆ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ। ਜਿਵੇਂ ਕਾਂਗਰਸ ਹਾਈ ਕਮਾਂਡ ਦੀ ਮਰਜ਼ੀ ਤੋਂ ਬਿਨਾਂ ਕੁਛ ਨਹੀਂ ਹੁੰਦਾ, ਇਸੇ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ, ਜਾਂ ਤੁਸੀਂ ਇਹ ਕਹਿ ਲਓ ਹਾਈ ਕਮਾਂਡ ਦੇ ਉੱਤੇ ਜਿਹੜੀ ਹਾਈ ਕਮਾਂਡ ਬੈਠੀ ਆ, ਉਹਦੇ ਤੋਂ ਬਿਨਾਂ ਜਿਹੜਾ ਜੀ ਉਹ ਪੱਤਾ ਵੀ ਨਹੀਂ ਹਿਲਦਾ। ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੀਆਂ ਚੋਣਾਂ ਹੋ ਕੇ ਹਟੀਆਂ ਨੇ, 403 ਮੈਂਬਰੀ ਵਿਧਾਨ ਸਭਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਇਕੱਲਿਆਂ 312 ਸੀਟਾਂ ਦਿੱਤੀਆਂ ਨੇ ਤੇ ਭਾਜਪਾ ਗੱਠਜੋੜ 325 ਸੀਟਾਂ ਦੇ ਉੱਤੇ ਜੇਤੂ ਰਿਹਾ। ਐਡੀ ਜਿਹੜੀ ਭਾਰੀ ਜਿੱਤ ਆ ਜੀ, ਉਹਦੇ ਬਾਵਜੂਦ ਜਦੋਂ ਯੋਗੀ ਆਦਿੱਤਿਆਨਾਥ ਨੂੰ ਜਿਹੜਾ ਜੀ ਇਹ ਚੁਣਿਆ ਗਿਆ ਮੁੱਖ ਮੰਤਰੀ ਦੇ ਤੌਰ ਦੇ ਉੱਤੇ, ਕਿਸੇ ਵਿਧਾਇਕ ਤੋਂ ਕੁਛ ਵੀ ਜਿਹੜਾ ਉਹ ਪੁੱਛਿਆ ਨਹੀਂ ਗਿਆ। ਉੱਥੇ 2 ਉਪ ਮੁੱਖ ਮੰਤਰੀ 22 ਕੈਬਨਿਟ ਤੇ 22 ਰਾਜ ਮੰਤਰੀਆਂ ਨੂੰ ਸਹੁੰ ਜਿਹੜੀ ਆ ਉਹ ਚੁਕਾਈ ਗਈ ਆ। ਵਜ਼ਾਰਤ ਦੇ ਵਿੱਚ ਇੱਕ ਜਿਹੜਾ ਜੀ ਸਿੱਖ ਵੀ ਇਹਦੇ ਵਿੱਚ ਜਿਹੜਾ ਸ਼ਾਮਲ ਕੀਤਾ ਗਿਆ ਔਰ ਇੱਕ ਮੁਸਲਿਮ ਭਾਈਚਾਰੇ ਦੇ ਵਿੱਚੋਂ ਜਿਹੜਾ ਜੀ ਉਹਨੂੰ ਵੀ ਸ਼ਾਮਲ ਕੀਤਾ ਗਿਆ, ਮੁਹਸਿਨ ਰਜ਼ਾ। ਇਹ ਕ੍ਰਿਕਟਰ ਤੋਂ ਸਿਆਸਤਦਾਨ ਜਿਹੜਾ ਬਣਿਆ ਜੀ, ਇਹ ਥੋੜਾ ਜਿਹਾ ਹੈਰਾਨੀ ਵਾਲਾ ਫੈਸਲਾ, ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਕਿਸੇ ਵੀ ਮੁਸਲਿਮ ਭਾਈਚਾਰੇ ਦੇ ਵਿੱਚੋਂ ਟਿਕਟ ਕਿਸੇ ਨੂੰ ਨਹੀਂ ਸੀ ਜਿਹੜੀ ਦਿੱਤੀ, ਪਰ ਇਹਨੂੰ ਬਣਾਇਆ ਗਿਆ। ਐਕਚੁਅਲੀ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀ ਸਰਜੀਕਲ ਸਟ੍ਰਾਈਕ ਦਾ ਰੌਲਾ ਤੇ ਉਦੋਂ ਬਾਅਦ ਜਿਹੜਾ ਨੋਟਬੰਦੀ ਵਾਲਾ ਫੈਸਲਾ, ਉਹਦੇ ਤੋਂ ਬਾਅਦ ਇਹ ਇੱਕ ਵੱਡਾ ਫੈਸਲਾ ਜਿਹੜਾ ਨਰਿੰਦਰ ਮੋਦੀ ਹੋਰਾਂ ਦਾ ਜਾਂ ਉਹਨਾਂ ਨੂੰ ਜਿਹੜੇ ਚਲਾਉਣ ਵਾਲੇ ਨੇ ਉਹਨਾਂ ਦਾ
ਕਿਹਾ ਜਾ ਰਿਹਾ, ਕਿਉਂਕਿ 19 ਦੇ ਵਿੱਚ ਜਿਹੜਾ ਭਾਰਤੀ ਜਨਤਾ ਪਾਰਟੀ ਆ ਉਹ ਇੱਕ ਹਿੰਦੂ ਜਿਹੜੀ ਪਾਰਟੀ ਦੇ ਵਜੋਂ ਇਹ ਚੋਣ ਲੜਨਾ ਚਾਹੁੰਦੀ ਹੈ। ਇਸੇ ਕਰਕੇ ਉਹਨੇ ਉੱਤਰ ਪ੍ਰਦੇਸ਼ ਦੇ ਵਿੱਚ ਵੱਡਾ ਪੱਤਾ ਜਿਹੜਾ ਹਿੰਦੂ ਇੱਕ ਕੱਟੜਵਾਦੀ ਚਿਹਰਾ ਉਹਨੂੰ ਸਾਹਮਣੇ ਲਿਆ ਕੇ ਤਕਰੀਬਨ ਜਿਹੜਾ ਜੀ ਉਹ ਕਰਤਾ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜਾ ਰਾਮ ਮੰਦਿਰ ਵਾਲਾ ਮੁੱਦਾ ਹੈ ਉਹਨੂੰ ਭਖਾਊਗੀ ਹੁਣ ਭਾਰਤੀ ਜਨਤਾ ਪਾਰਟੀ, ਤੇ ਇਹਦਾ ਲਾਹਾ ਫਿਰ 19 ਦੇ ਵਿੱਚ ਜਾ ਕੇ ਉਹ ਇਲੈਕਸ਼ਨਾਂ ਦੇ ਵਿੱਚ ਲਊਗੀ। ਸੋ ਜਿਹੜਾ ਇਹ ਯੋਗੀ ਨੂੰ ਕਮਾਂਡ ਜਿਹੜੀ ਉਹ ਦਿੱਤੀ ਗਈ ਆ, ਇੱਥੇ ਬਹੁਤ ਵੱਡੀ ਚਰਚਾ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਜੀ ਉਹ ਚੱਲ ਰਿਹਾ ਕਿ ਇੰਨੇ ਵਿਵਾਦਮਈ ਬਿਆਨ ਦੇਣ ਵਾਲੇ ਵਿਅਕਤੀ ਨੂੰ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਜੀ ਇਸ ਵੱਡੀ ਕੁਰਸੀ ਦੇ ਉੱਤੇ ਬਿਠਾ ਕੇ ਮੈਸੇਜ ਜਿਹੜਾ ਉਹ ਕੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਮੈਸੇਜ ਤੇ ਉਹਨਾਂ ਦਾ ਜਿਹੜਾ ਹਿਡਨ ਏਜੰਡਾ ਆ ਉਹ ਬਹੁਤ ਦਿੱਤਾ ਜਾਊਗਾ। ਕਿਸ ਤਰ੍ਹਾਂ ਦੇ ਉਹ ਆਪਾਂ ਗੱਲਾਂ ਵੀ ਕਰਦੇ ਰਹੇ, ਕਿਸ ਤਰ੍ਹਾਂ ਦੇ ਉਹ ਬਿਆਨ ਦਿੰਦਾ ਸੀਗਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਇੱਕ ਕਾਂਗਰਸੀ ਆਗੂ ਦੀ ਰਿਸ਼ਤੇਦਾਰ ਨੇ ਆਪਣੇ ਪਤੀ ਦੀ ਗੋਲੀ ਮਾਰ ਕੇ ਹੱਤਿਆ ਕੀਤੀ। ਇਹ ਇਸ ਲਈ ਬੜਾ ਆਪਾਂ ਕਈ ਵਾਰੀ ਇਹ ਗੱਲ ਜਿਹੜੀ ਕੀਤੀ ਹੈ ਜੀ ਕਿ ਇਹਨਾਂ ਦਿਨਾਂ ਦੇ ਵਿੱਚ ਪੰਜਾਬ 'ਚ ਰਿਸ਼ਤੇ ਜਿਹੜੇ ਨੇ ਉਹ ਕਿਵੇਂ ਤਾਰ ਜਿਹੜੇ ਆ ਉਹ ਹੋ ਰਹੇ ਨੇ। ਔਰ ਇਸੇ ਤਰੀਕੇ ਦੀ ਇੱਕ ਹੋਰ ਕਹਾਣੀ ਇੱਕ ਨੋਨ ਪਰਿਵਾਰ ਜਿਹੜਾ ਜੀ ਉਹਦੀ ਸਾਹਮਣੇ ਆਈ ਆ। ਇਹ ਕਾਂਗਰਸ ਦੇ ਸਾਬਕਾ ਵਿਧਾਇਕ ਅਜੀਤਿੰਦਰ ਮੋਫਰ ਦੀ ਭਾਣਜੀ ਆ ਸੀਰਤ ਢਿੱਲੋਂ। ਉਹ ਪਿਛਲੇ ਕੁਝ ਦਿਨ ਪਹਿਲਾਂ ਹੀ ਇੱਕ ਕਿਰਾਏ ਦੇ ਉੱਤੇ 3B1 ਜਿਹੜਾ ਫੇਜ਼ ਹੈ ਮੁਹਾਲੀ ਦੇ ਵਿੱਚ, ਉੱਥੇ ਆਪਣੇ ਪਤੀ ਦੇ ਨਾਲ ਰਹਿਣ ਦੇ ਵਾਸਤੇ ਆਈ ਸੀਗੀ। ਕੱਲ ਬੜੀ ਅਜੀਬੋ ਗਰੀਬ ਦੀ ਘਟਨਾ ਜਿਹੜੀ ਵਾਪਰੀ ਕਿ ਦੋ ਜਾਂ ਤਿੰਨ ਔਰਤਾਂ ਜਿਹੜੀਆਂ ਸਨ ਉਹ ਇੱਕ ਸੂਟਕੇਸ ਨੂੰ BMW ਦੇ ਵਿੱਚ ਲੱਦਣ ਦੀ ਕੋਸ਼ਿਸ਼ ਕਰ ਰਹੀਆਂ ਸਨ ਟਰੰਕ ਦੇ ਵਿੱਚ। ਜਦੋਂ ਲੱਦਿਆ ਨਾ ਗਿਆ ਤੇ ਇੱਕ 3 ਵੀਲਰ ਵਾਲੇ ਨੂੰ ਬਾਹਰੋਂ ਆਵਾਜ਼ ਮਾਰ ਲਈ ਕਿ ਜਿਹੜੇ ਪੈਸੇ ਲੈਣੇ ਲਏ ਨਾਲ ਰਖਾਈ, ਤੇ ਉਹਨੇ ਜਦੋਂ ਦੇਖਿਆ ਤੇ ਸੂਟਕੇਸ ਨੂੰ ਖੂਨ ਲੱਗਿਆ ਹੋਇਆ ਸੀ। ਉਹ ਉੱਥੋਂ ਭੱਜ ਗਿਆ ਔਰ ਉਹਨੇ ਤੁਰੰਤ ਪੁਲਿਸ ਨੂੰ ਫੋਨ ਕੀਤਾ। ਪੁਲਿਸ ਪਹੁੰਚ ਗਈ ਤੇ ਜਿਹੜੀਆਂ ਇਹ ਔਰਤਾਂ ਸੀਗੀਆਂ ਪੁਲਿਸ ਨੂੰ ਦੇਖ ਕੇ ਉੱਥੋਂ ਭੱਜ ਗਈਆਂ। ਔਰ ਜਦੋਂ ਇਹ ਸੂਟਕੇਸ ਖੋਲ੍ਹਿਆ ਗਿਆ ਤਾਂ ਉਹਦੇ ਵਿੱਚ ਜਿਹੜੀ ਸੀਗੀ ਜੀ ਏਕਮ ਸਿੰਘ ਢਿੱਲੋਂ ਜਿਹੜਾ 38 ਸਾਲਾਂ ਦਾ ਸੀਗਾ, ਉਹਦੀ ਡੈੱਡ ਬੋਡੀ ਜਿਹੜੀ ਉਹ ਸੀਗੀ। ਇਹ 3 ਫੁੱਟੇ ਸੂਟਕੇਸ ਦੇ ਵਿੱਚ 6 ਫੁੱਟ ਲੰਬੇ ਜਿਹੜਾ ਜੀ ਏਕਮ ਸਿੰਘ ਢਿੱਲੋਂ ਦੀ ਡੈੱਡ ਬੋਡੀ ਕਿਵੇਂ ਇਹਨਾਂ ਨੇ ਜਿਹੜੀ ਔਰਤਾਂ ਨੇ ਪਾਈ, ਇਹ ਆਪਣੇ ਆਪ ਦੇ ਵਿੱਚ ਸਵਾਲ ਹੀ ਆ। ਏਕਮ ਸਿੰਘ ਢਿੱਲੋਂ ਵੀ ਇੱਕ ਬੜੇ ਨਾਮ ਜਿਹੜਾ ਜੀ ਉਹ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੇ ਜਸਪਾਲ ਸਿੰਘ ਢਿੱਲੋਂ ਹੋਰਾਂ ਦਾ ਰਿਹਾ। ਖਾਸ ਤੌਰ ਦੇ ਉੱਤੇ ਖਾਲੜਾ ਕਾਂਡ ਦੇ ਵਿੱਚ ਇਹਨਾਂ ਦਾ ਨਾਮ ਜਿਹੜਾ ਜੀ ਉਦੋਂ ਕਾਫੀ ਬੋਲਦਾ ਸੀਗਾ। ਜਿਸ ਕਿਸਮ ਦਾ ਉਦੋਂ ਦਲੇਰੀ ਨਾਲ ਇਹਨਾਂ ਨੇ ਜਿਹੜੇ ਕੰਮ ਕੀਤਾ, ਏਕਮ ਢਿੱਲੋਂ ਉਹਦਾ ਮੁੰਡਾ ਸੀਗਾ। ਇਹ ਜਿਹੜੀ ਇਹਦੀ ਡੈੱਡ ਬੋਡੀ ਬਰਾਮਦ ਕਰ ਲਈ ਹੈ ਪੁਲਿਸ ਨੇ। ਜਿਹੜੀ ਸੀਰਤ ਹੈ ਉਹਨੂੰ ਅਰੈਸਟ ਕਰ ਲਿਆ ਬਾਅਦ ਦੇ ਵਿੱਚ ਥੋੜਾ ਦੇਰ ਤੋਂ ਬਾਅਦ ਹੀ। ਜਿਹੜਾ ਇਹ ਏਕਮ ਸੀਗਾ ਆਪਣੀ ਪਤਨੀ, ਬੱਚਿਆਂ ਤੇ ਸੱਸ ਦੇ ਨਾਲ 3B1 ਦੇ ਵਿੱਚ ਜਿਹੜਾ ਉਹ ਰਹਿੰਦਾ ਸੀਗਾ। ਉਹਦੇ ਜਿਹੜਾ ਏਕਮ ਹੈ ਉਹਦੇ ਭਰਾ ਨੇ ਇਹ ਗੱਲ ਦੱਸੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪਰੇਸ਼ਾਨ ਸੀਗਾ, ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਪਰੇਸ਼ਾਨੀ ਜਾਂ ਇਹ ਲੜਾਈ ਜਿਹੜੀ ਹੈ ਜੀ ਇਸ ਲੈਵਲ ਤੱਕ ਚਲੇ ਜਾਊਗੀ ਕਿ ਉਹਨਾਂ ਦਾ ਜੀ ਜਿਹੜਾ ਜੀ ਉਹ ਤੁਰ ਜਾਊਗਾ। ਕਿਵੇਂ ਦਲੇਰੀ ਦੇ ਨਾਲ ਜਿਹੜਾ ਔਰਤ ਨੇ ਘਰ ਪਏ ਲਾਇਸੈਂਸੀ ਪਿਸਤੌਲ ਦੇ ਨਾਲ ਇਹਨੂੰ ਮਾਰਿਆ ਔਰ ਬਾਅਦ ਦੇ ਵਿੱਚ ਜਿਵੇਂ ਲਾਸ਼ ਜਿਹੜੀ ਆ ਉਹਨੂੰ ਟਿਕਾਣੇ ਲਾਉਣ ਦੇ ਯਤਨਾਂ ਦੇ ਵਿੱਚ ਸਨ। ਇਹਨੇ ਬੜੇ ਸਾਰੇ ਜਿਹੜੇ ਆ ਜੀ ਉਹ ਸਵਾਲੀਆ ਚਿੰਨ੍ਹ ਖੜੇ ਕੀਤੇ ਨੇ। ਪੁਲਿਸ ਕਈ ਐਂਗਲ ਦੇ ਉੱਤੇ ਜਿਹੜੀ ਆ ਜੀ ਕੰਮ ਕਰ ਰਹੀ ਆ। ਖਾਸ ਤੌਰ ਦੇ ਉੱਤੇ ਜਿਹੜਾ ਵੱਡਾ ਐਂਗਲ ਆ ਉਹ ਟ੍ਰਾਇੰਗਲ ਜਿਹੜੀ ਪ੍ਰੇਮ ਕਹਾਣੀ ਦੱਸੀ ਦੀ ਆ। ਇਹਦੇ ਜਿਹੜਾ ਜੀ ਕੋਈ ਉਹਦਾ ਭਰਾ ਹੈ, ਭਰਾ ਦੇ ਅੱਗੇ ਦੋਸਤ ਦੇ ਨਾਲ ਇਹਦਾ ਅਫੇਅਰ ਜਿਹੜਾ ਜੀ ਉਹ ਦੱਸੀ ਦਾ। ਜਿੰਨੀ ਅਜੇ ਤੱਕ ਕਹਾਣੀ ਸਾਹਮਣੇ ਆਈ ਆ, ਪੁਲਿਸ ਨੇ ਅਜੇ ਇਹਦੇ ਸੰਬੰਧ ਦੇ ਵਿੱਚ ਕੋਈ ਵੀ ਡਿਟੇਲ ਨਹੀਂ ਦੱਸੀ ਜੀ। ਹਾਂਜੀ, ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਕਾਂਗਰਸੀਆਂ ਦੇ ਲਾਗਲੇ ਆ ਉਹ ਲਾ ਦਿੱਤੇ ਗਏ ਆ ਤੇ ਇਸ ਦੇ ਉੱਤੇ ਖਫਾ ਆ ਜੀ, ਸ਼ਿਕਾਇਤਾਂ ਆ। ਐਕਚੁਅਲੀ ਜੀ ਜਦੋਂ ਪਿਛਲੇ ਦਿਨਾਂ ਦੇ ਵਿੱਚ ਬਦਲੀਆਂ ਹੋਈਆਂ ਨੇ ਬਹੁਤ ਸਾਰੀਆਂ ਵੱਡੇ ਪੱਧਰ ਦੇ ਉੱਤੇ ਸਰਕਾਰ ਬਣਦਿਆਂ ਸਾਰ, ਤੇ ਬਹੁਤੇ ਜਿਹੜੇ ਲੋਕ ਸਨ ਉਹਨਾਂ ਨੂੰ ਹੈਰਾਨਗੀ ਵੀ ਹੋਈ ਤੇ ਸ਼ਾਇਦ ਕਾਂਗਰਸੀਆਂ ਨੂੰ ਲੋੜੋਂ ਵੱਧ ਹੈਰਾਨਗੀ ਹੋਈ। ਉਹਦਾ ਕਾਰਨ ਇਹ ਸੀਗਾ ਕਿ ਜਿਹੜੇ ਅਫਸਰ ਚਰਚਿਤ ਰਹੇ ਨੇ ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਕਿ ਕਾਂਗਰਸੀਆਂ ਦੇ ਉੱਤੇ ਪਰਚੇ ਜਿਹੜੇ ਦੀ ਕਰਨ ਵਾਲੇ, ਔਰ ਮਾਝੇ ਦੇ ਵਿੱਚ ਜਦੋਂ ਇੱਕ ਆਫੀਸਰ ਜਿਹੜਾ ਤਾਇਨਾਤ ਸੀਗਾ ਤਾਂ ਉਹਨੇ ਜਿਹੜੇ ਸਮਗਲਰ ਨੇ ਉਹਨਾਂ ਦੇ ਨਾਲ ਮਿਲ ਕੇ ਕਰੋੜਾਂ ਰੁਪਈਏ ਕਮਾਉਣ ਵਾਲਾ ਅਫਸਰ ਜਿਹੜਾ ਬੜਾ ਚਰਚਿਤ ਰਿਹਾ, ਉਹਦਾ ਨਾਮ ਵੀ ਜਦੋਂ ਇਹਦੇ ਵਿੱਚ ਸਾਰਿਆਂ ਦੇ ਸ਼ਾਮਲ ਹੋਇਆ ਤਾਂ ਇਹ ਹਿਲਜੁਲ ਜਿਹੜੀ ਉਹ ਹੋਣੀ ਸੀਗੀ।
ਇਹ ਕਿਹਾ ਜਾ ਰਿਹਾ ਜੀ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੱਕ ਇਹ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਉਹ ਪਹੁੰਚੀਆਂ ਨੇ। ਇਹ ਕਿਹਾ ਜਾ ਰਿਹਾ ਕਿ ਉਹਨਾਂ ਨੇ ਸੁਰੇਸ਼ ਅਰੋੜਾ ਹੋਰਾਂ ਨੂੰ ਫ੍ਰੀ ਹੈਂਡ ਦਿੱਤਾ ਸੀਗਾ ਇਸ ਮਾਮਲੇ ਦੇ ਉੱਤੇ ਕਿ ਉਹ ਚੰਗੇ ਅਫਸਰਾਂ ਦੀ ਤਾਇਨਾਤੀ ਜਿਹੜੀ ਹੈ ਜੀ ਉਹ ਕਰਨ ਪੰਜਾਬ ਦੇ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ। ਜਿਹੜੀਆਂ ਤਾਂ ਡਿਪਟੀ ਕਮਿਸ਼ਨਰ ਲਾਏ ਗਏ ਨੇ ਉਹਦੇ ਉੱਤੇ ਤਾਂ ਕਿਸੇ ਨੂੰ ਕੋਈ ਕਿੰਤੂ ਪਰੰਤੂ ਹੈ ਨਹੀਂਗਾ ਬਹੁਤਾ। SSPs ਦੇ ਉੱਤੇ ਜਿਹੜਾ ਜੀ ਉਹ ਕਿੰਤੂ ਪਰੰਤੂ ਇਹਨਾਂ ਬਹੁਤੇ ਕਾਂਗਰਸੀ ਨੇਤਾਵਾਂ ਨੇ ਕੀਤਾ। ਤੇ ਇਹ ਕਿਹਾ ਜਾ ਰਿਹਾ ਜੀ ਕਿ ਇੱਕ ਪਾਰਟੀ ਦੇ ਦੌਰਾਨ ਜਦੋਂ ਇਹ ਗੱਲ ਜਿਹੜੀ ਹੈ ਜੀ ਉਹ ਭਖੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜੇ ਪੰਜਾਬ ਪੁਲਿਸ ਦੇ ਮੁਖੀ ਨੇ ਉਹਨਾਂ ਦੀ ਖਿਚਾਈ ਵੀ ਇਸ ਮਸਲੇ ਦੇ ਉੱਤੇ ਜਿਹੜੀ ਆ ਉਹ ਕੀਤੀ ਹੈ। ਔਰ ਇਹਦੇ ਉੱਤੇ ਹੁਣ ਦੁਬਾਰਾ ਪੁਨਰ ਵਿਚਾਰ ਹੋਣ ਦੀ ਉਮੀਦ ਜਿਹੜੀ ਹੈ ਜੀ ਉਹ ਲੱਗ ਰਹੀ ਆ। ਸਵਾਲ ਇਹ ਆ ਕਿ ਸੁਰੇਸ਼ ਅਰੋੜਾ ਹੋਰਾਂ ਨੂੰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਹੀ ਰੋਕਿਆ ਸੀਗਾ ਡੈਪੂਟੇਸ਼ਨ ਦੇ ਉੱਤੇ ਜਾਣ ਤੋਂ, ਜਿਨ੍ਹਾਂ ਨੇ ਸੈਂਟਰ ਦੇ ਵਿੱਚ ਚਲੇ ਜਾਣਾ ਸੀਗਾ। ਸੋ ਉਹਨਾਂ ਤੱਕ ਇਹ ਜਿਹੜੇ ਅਫਸਰ ਨੇ ਉਹ ਅਪਰੋਚ ਕਿਵੇਂ ਲਾ ਗਏ, ਕਿਹੜੇ ਤਰੀਕੇ ਦੇ ਨਾਲ ਇਹ ਜਿਹੜੇ ਉਹਨਾਂ ਹੀ ਅਹੁਦਿਆਂ ਦੇ ਉੱਤੇ ਦੁਬਾਰਾ ਪਹੁੰਚ ਗਏ ਜਿੱਥੇ ਕਿ ਉਹ ਚਰਚਿਤ ਰਹੇ ਨੇ। ਕਾਂਗਰਸੀਆਂ ਦਾ ਸਵਾਲ ਜਿਹੜਾ ਜੀ ਉਹ ਇਹ ਆ ਕਿ ਜਿਹੜੇ ਆਫਿਸਰ ਸਾਡੇ ਉੱਤੇ ਪਰਚੇ ਦਰਜ ਕਰਦੇ ਰਹੇ, ਸਾਡੇ ਜਿਹੜਾ ਜੀ ਉਹ ਟਕੇ ਫੇਰ ਨਹੀਂ ਪੁੱਛਦੇ ਰਹੇ, ਉਹ ਹੁਣ ਲਿਆ ਕੇ ਤੁਸੀਂ ਫੇਰ ਜਿਹੜੇ ਅਫਸਰ ਨੇ ਸਾਡੇ ਉੱਤੇ ਹੀ ਬਿਠਾ ਦਿੱਤੇ ਨੇ ਤੇ ਉਹਨਾਂ ਨੂੰ ਜਿਹੜਾ ਜੀ ਜਿਹੜੇ ਚਹੇਤੇ ਸਨ ਅਕਾਲੀਆਂ ਦੇ ਉਹਨਾਂ ਨੂੰ ਅਸੀਂ ਜਿਹੜਾ ਜੀ ਉਹ ਬਰਦਾਸ਼ਤ ਕਿਵੇਂ ਕਰੀਏ। ਇਹ ਮਾਮਲਾ ਜਿਹੜਾ ਜੀ ਕਾਫੀ ਭਖ ਪਿਆ। ਜਿਹੜੀਆਂ ਪਿਛਲੇ 2 ਦਿਨ ਪਹਿਲਾਂ SSPs ਦੀਆਂ ਬਦਲੀਆਂ ਜਿਹੜੀਆਂ ਹੋਈਆਂ ਨੇ ਉਹਦੇ ਵਿੱਚ ਰੱਦੋ ਬਦਲ ਦੀ ਸੰਭਾਵਨਾ ਜਿਹੜੀ ਹੈ ਜੀ ਉਹ ਕਾਫੀ ਲੱਗ ਰਹੀ ਹੈ ਕਿ ਕੁਝ ਅਫਸਰ ਜਿਹੜੇ ਨੇ ਉਹ ਪਾਸੇ ਕੀਤੇ ਜਾਣਗੇ ਤੇ ਕੁਝ ਖੂੰਜੇ ਲਾਈਨ ਜਿਹੜੇ ਲੱਗੇ ਹੋਏ ਅਫਸਰ ਨੇ ਉਹਨਾਂ ਨੂੰ ਮੂਹਰੇ ਲਿਆਂਦਾ ਜਾਊਗਾ। ਜੀ ਜੀ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਮੰਤਰੀ ਮੰਡਲ ਦੀਆਂ ਜਿਹੜੀਆਂ ਗੱਡੀਆਂ ਆ ਉਹਨਾਂ ਦੇ ਉੱਤੋਂ ਲਾਲ ਬੱਤੀਆਂ ਹਟੀਆਂ। ਜਿਹੜਾ ਫੈਸਲਾ ਲਿਆ ਗਿਆ ਜੀ ਇਹਦੇ ਉੱਤੇ ਅਮਲ ਤਾਂ ਜਿਹੜਾ ਉਹ ਹਾਲ ਦੀ ਘੜੀ ਹੋ ਗਿਆ। ਬੜੀ ਚੰਗੀ ਜਿਹੜੀ ਇਹਦੀ ਗੱਲ ਹੈ ਇਹ ਤਾਂ ਇਹਦੇ ਉੱਤੋਂ ਜਿਹੜੀਆਂ ਜੀ ਲਾਲ ਬੱਤੀਆਂ ਉਹ ਮੰਤਰੀਆਂ, ਕੈਬਨਿਟ ਮੰਤਰੀਆਂ ਤੇ ਮੁੱਖ ਮੰਤਰੀ ਹੋਰਾਂ ਦੇ ਜਿਹੜੀ ਗੱਡੀ ਹੈ ਜੀ ਉਹਦੇ ਤੋਂ ਲਾਲ ਬੱਤੀਆਂ ਹਟਾ ਦਿੱਤੀਆਂ ਗਈਆਂ ਨੇ। ਕਾਂਗਰਸ ਨੇ ਚੋਣ ਮੈਨੀਫੈਸਟੋ ਦੇ ਵਿੱਚ ਵਾਅਦਾ ਕੀਤਾ ਸੀਗਾ ਔਰ ਜਿਹੜੀ ਪਹਿਲੀ ਕੈਬਨਿਟ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਇਹਦਾ ਫੈਸਲਾ ਲਿਆ ਗਿਆ ਸੀਗਾ। ਮੁੱਖ ਮੰਤਰੀ ਤੇ ਕੈਬਨਿਟ ਮੰਤਰੀਆਂ ਨੂੰ ਇਸ ਘੇਰੇ ਤੋਂ ਬਾਹਰ ਰੱਖਿਆ ਗਿਆ ਸੀਗਾ ਪਰ ਸਮੁੱਚੀ ਕੈਬਨਿਟ ਨੇ ਆਪਣੇ ਆਪ ਨੂੰ ਇਸ ਦੇ ਘੇਰੇ ਦੇ ਵਿੱਚ ਜਿਹੜਾ ਜੀ ਉਹ ਲੈ ਆਂਦਾ, ਜਿਹੜੀ ਕਿ ਇੱਕ ਚੰਗੀ ਗੱਲ ਹੈ। ਮੁੱਖ ਮੰਤਰੀ ਦੇ ਜਿਹੜੇ ਵਹੀਕਲ ਨੇ ਉਹਦੇ ਉੱਤੋਂ ਵੀ ਲਾਲ ਬੱਤੀਆਂ ਜਿਹੜੀਆਂ ਉਹ ਲਾ ਦਿੱਤੀਆਂ ਗਈਆਂ ਨੇ। ਸ਼ਾਇਦ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਜੀ ਕਿ ਜੇ ਉਹ ਲਾਲ ਬੱਤੀ ਲਾਉਂਦੇ ਨੇ ਤੇ ਫਿਰ ਥੱਲੇ ਜਿਹੜੇ ਮੰਤਰੀ ਨੇ, ਕਿਉਂਕਿ ਇੱਕ ਮੰਤਰੀ ਤਾਂ ਇਹ ਕਹੀ ਜਾਂਦੇ ਆ ਨਾ ਕਿ ਅਸੀਂ ਤਾਂ ਲਾਲ ਬੱਤੀ ਮਿਲੀ ਆ 10 ਸਾਲ ਸੰਘਰਸ਼ ਕਰਕੇ ਤੇ ਮੈਂ ਤਾਂ ਲਾਲ ਬੱਤੀ ਲਾਊਂਗਾ। ਤੇ ਹੁਣ ਜਦੋਂ ਮੁੱਖ ਮੰਤਰੀ ਲਾਲ ਬੱਤੀ ਨਹੀਂ ਲਾਉਣਗੇ ਤੇ ਫਿਰ ਜਿਹੜੇ ਬਾਕੀ ਮੰਤਰੀ ਨੇ ਉਹਨਾਂ ਨੂੰ ਵੀ ਲਾਉਣੀ ਪੈਣੀ ਹੈ ਤੇ ਇਹ VIP ਸੱਭਿਆਚਾਰ ਜਿਹੜਾ ਜੀ ਇਹਦੇ ਮੇਰੇ ਖਿਆਲ ਥੋੜਾ ਘੱਟ ਕਰਨ ਦੇ ਵਿੱਚ ਕਾਫੀ ਮਦਦ ਜਿਹੜੀ ਆ ਉਹ ਮਿਲ ਸਕਦੀ ਆ। ਹੁਣ ਐਂਬੂਲੈਂਸ, ਫਾਇਰ ਬ੍ਰਿਗੇਡ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਤੇ ਬਾਕੀ ਜੱਜ ਜਿਹੜੇ ਨੇ ਉਹਨਾਂ ਦੇ ਵਹੀਕਲ ਨੂੰ ਛੱਡ ਕੇ ਸਰਕਾਰੀ ਜਿਹੜੇ ਵਹੀਕਲ ਨੇ ਉਹਨਾਂ ਦੇ ਉੱਤੇ ਲਾਲ ਬੱਤੀ ਜਿਹੜੀ ਹੈ ਜੀ ਉਹ ਨਹੀਂ ਲੱਗੂਗੀ। ਨੋਟੀਫਿਕੇਸ਼ਨ ਜਾਰੀ ਹੁੰਦਿਆਂ ਸਾਰੇ ਸਰਕਾਰੀ ਵਿਭਾਗਾਂ ਦੇ ਵੱਲੋਂ ਇਹਦੀ ਜਿਹੜੀ ਹੈ ਜੀ ਉਹ ਪਾਲਣਾ ਕੀਤੀ ਜਾਊਗੀ। ਇੱਥੇ ਤਾਂ ਜਿਹੜੇ ਮੇਅਰ ਨੇ ਉਹ ਵੀ ਲਾਲ ਬੱਤੀਆਂ ਲਾਈ ਫਿਰਦੇ ਨੇ, ਜਥੇਦਾਰ ਲਾਲ ਬੱਤੀਆਂ ਲਾਈ ਫਿਰਦੇ ਨੇ ਜੀ, ਜਿਹੜੇ ਤਖਤਾਂ ਦੇ ਜਥੇਦਾਰ ਨੇ। ਉਮੀਦ ਕੀਤੀ ਜਾਣੀ ਚਾਹੀਦੀ ਹੈ ਜੀ ਕਿ ਉਹਨਾਂ ਦੀਆਂ ਲਾਲ ਬੱਤੀਆਂ ਵੀ ਲੱਥਣਗੀਆਂ। ਜਿਹੜੇ ਇੱਥੇ ਕਾਫਲਾ, ਮੈਂ ਥੋੜੇ ਦਿਨ ਪਹਿਲਾਂ ਦੇਖ ਰਿਹਾ ਸੀਗਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਜਿੱਡਾ ਵੱਡਾ ਕਾਫਲਾ ਉਹ ਸੀਗਾ, ਸਾਰਿਆਂ ਤੇ ਲਾਲ ਬੱਤੀਆਂ ਉਹਨਾਂ ਦੇ ਲੱਗੀਆਂ ਸੀ। ਜਥੇਦਾਰ ਅਕਾਲ ਤਖਤ ਸਾਹਿਬ ਦੇ ਨੇ ਜੀ ਉਹ ਲਾਲ ਬੱਤੀ ਲਾ ਕੇ ਤੁਰਦੇ ਨੇ, ਬਾਕੀ ਤਖਤਾਂ ਵਾਲੇ ਜਿਹੜੇ ਆ ਜੀ ਉਹ ਲਾਲ ਬੱਤੀ ਲਾ ਕੇ ਤੁਰਦੇ ਆ। ਇਹ ਤਾਂ ਅਜੇ ਲਾਗੂ ਨਹੀਂ ਹੋਇਆ, ਨਹੀਂ ਤਾਂ ਅਕਾਲੀ ਸਰਕਾਰ ਨੇ ਤਾਂ ਇਹ ਵੀ ਕਰਤਾ ਸੀਗਾ ਕਿ ਸਰਪੰਚਾਂ ਨੂੰ ਵੀ ਲਾਲ ਬੱਤੀ ਲਾਉਣ ਦੀ ਪਰਮਿਸ਼ਨ ਜਿਹੜੀ ਆ ਉਹ ਦਿਓ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਮੰਤਰੀ ਮੰਡਲ ਦੇ ਵੱਲੋਂ ਲਾਗੂ ਕੀਤੇ ਗਏ ਇਸ ਫੈਸਲੇ ਤੋਂ ਬਾਅਦ ਲਾਲ ਬੱਤੀ ਕਲਚਰ ਜਿਹੜਾ ਜੀ ਉਹ ਪੰਜਾਬ ਦੇ ਵਿੱਚੋਂ ਘੱਟ ਹੋਊਗਾ। ਪਰ ਇੱਕ ਅਸੀਂ ਵੀਡੀਓ ਬੜੀ ਦੇਖਦੇ ਹੁੰਦੇ ਸੀ ਕਿ ਜਦੋਂ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਕਿਤੇ ਜਾਂਦੇ ਸੀ ਉਹਨਾਂ ਦੇ ਨਾਲ 50-60 ਗੱਡੀਆਂ ਦਾ ਕਾਫਲਾ ਹੁੰਦਾ ਸੀਗਾ। ਕੀ ਇਸ ਮੁੱਖ ਮੰਤਰੀ ਦੇ ਨਾਲ ਵੀ ਇੰਨੀਆਂ ਜਾਇਆ ਕਰਨਗੀਆਂ? ਹੈਗੀਆਂ ਜੀ। ਉਹ ਤਾਂ ਉਸ ਕਾਫਲੇ ਦੇ ਵਿੱਚ ਕੋਈ ਕਮੀ ਜਿਹੜੀ ਆ ਉਹ ਨਹੀਂ ਆਈ ਜੀ। ਉਹ ਤਾਂ ਉਸੇ ਤਰੀਕੇ ਦੇ ਨਾਲ ਤੁਰਦਾ, ਉੱਦਾਂ ਹੀ ਜਿਹੜਾ ਟ੍ਰੈਫਿਕ ਹੈ ਉਹ ਰੋਕਿਆ ਜਾਂਦਾ ਜੀ। 60 ਨਹੀਂ ਜੀ, ਈਵਨ 60 ਤੋਂ ਵੀ ਵੱਧ ਜਿਹੜੀਆਂ ਗੱਡੀਆਂ ਚੱਲਦੀਆਂ ਨੇ
ਸੁਖਬੀਰ ਸਿੰਘ ਬਾਦਲ ਹੋਰਾਂ ਦਾ ਕਾਫਲਾ ਸਭ ਤੋਂ ਵੱਡਾ ਹੁੰਦਾ ਸੀਗਾ ਜੀ। 100 ਗੱਡੀ ਉਹਨਾਂ ਦੇ ਨਾਲ ਜਿਹੜੀ ਚੱਲਦੀ ਸੀ। 250 ਤਾਂ ਗਨਮੈਨ ਹੀ ਹੁੰਦਾ ਸੀਗਾ ਉਹਨਾਂ ਦੇ ਨਾਲ। ਬੇਸ਼ੱਕ ਇੰਨਾ ਗਨਮੈਨ ਤਾਂ ਨਹੀਂ ਹੈਗਾ, ਪਰ ਇਹ ਹੈ ਜੀ ਕਿ ਹੈਗੇ ਜ਼ਰੂਰ ਨੇ। ਤਾਂ ਕੈਪਟਨ ਸਾਹਿਬ ਦਾ ਵੀ ਕਾਫੀ ਵੱਡਾ ਜੀ, ਪਤਾ ਲੱਗ ਜਾਂਦਾ ਨੇੜੇ ਤੇੜੇ ਕਿ ਮੁੱਖ ਮੰਤਰੀ ਜਿਹੜਾ ਉਹ ਜਾ ਰਹੇ ਨੇ। ਟ੍ਰੈਫਿਕ ਵਗੈਰਾ ਤਾਂ ਰੋਕਿਆ ਜਾਂਦਾ, ਪਰ ਚਲੋ ਜਿੰਨਾ ਕੁ ਵੀ ਇਹ ਲਾਲ ਬੱਤੀ ਜਿਹੜੀ ਹੈ ਜੀ ਉਹ ਲੱਥੀ ਹੈ। ਇਹ ਤੁਹਾਡਾ ਪੁਆਇੰਟ ਬਿਲਕੁਲ ਸਹੀ ਹੈ ਕਿ ਸਿਰਫ ਲਾਲ ਬੱਤੀ ਲਾ ਦੇਣ ਦੇ ਨਾਲ VIP ਕਲਚਰ ਜਿਹੜਾ ਜੀ ਉਹ ਸਮਾਪਤ ਹੋ ਜਾਊਗਾ। ਮੇਰਾ ਖਿਆਲ ਇਹ ਕਾਫਲੇ ਜਿਹੜੇ ਨੇ ਇਹ ਵੀ ਕਿਤੇ ਨਾ ਕਿਤੇ ਜਿਹੜਾ ਉਹ ਘਟਾਉਣੇ ਚਾਹੀਦੇ ਨੇ। ਜਦੋਂ ਇਲੈਕਸ਼ਨਾਂ ਹੁੰਦੀਆਂ ਨੇ ਇਹੀ ਲੋਕ ਨੇ ਜੀ ਸਾਰੇ, ਲੋਕਾਂ ਦੇ ਵਿੱਚ ਇਹ ਜਾਂਦੇ ਵੀ ਨੇ, ਲੋਕਾਂ ਨੂੰ ਮਿਲਦੇ ਵੀ ਨੇ। ਜਿੱਤਣ ਸਾਰ ਇਹਨਾਂ ਨੂੰ ਪਤਾ ਨਹੀਂ ਕਾਹਦਾ ਐਡਾ ਵੱਡਾ ਖਤਰਾ ਖੜਾ ਹੋ ਜਾਂਦਾ ਜੀ। ਹਾਂ, ਉੱਦਾਂ ਦੀ ਗਲੀ ਗਲੀ ਘਰ ਘਰ ਫਿਰਦੇ, ਹੱਥ ਜੋੜਦੇ ਆ ਸਾਰੇ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਨੇ ਨਸ਼ਾ ਤਸਕਰ, ਉਹਨਾਂ ਨੂੰ ਲਿਆਉਣ ਦੀਆਂ ਵੀ ਤਿਆਰੀਆਂ ਹੋ ਰਹੀਆਂ। ਐਕਚੁਅਲੀ ਇਹ ਕਿਹਾ ਜਾ ਰਿਹਾ ਜੀ ਕਿ ਪਿੰਡਾਂ ਥਾਵਾਂ ਦੇ ਵਿੱਚ ਜਿਹੜਾ ਜੀ ਖਾਸ ਤੌਰ ਦੇ ਉੱਤੇ ਇਹਦੀ ਸ਼ੁਰੂਆਤ ਤਾਂ ਕੀਤੀ ਰਮਨਜੀਤ ਸਿੰਘ ਸਿੱਕੀ ਹੋਰਾਂ ਨੇ। ਉਹਨਾਂ ਨੇ ਆਪਣੇ ਹਲਕੇ ਖਡੂਰ ਸਾਹਿਬ ਦੇ ਵਿੱਚ ਪੈਂਦੇ ਗੁਰਦੁਆਰਿਆਂ ਦੇ ਵਿੱਚ ਅਨਾਊਂਸਮੈਂਟ ਜਿਹੜੀ ਆ ਉਹ ਕਰਵਾਈ ਹੈ ਸਾਰਿਆਂ ਦੇ ਵਿੱਚ ਹੀ, ਕਿ ਜਿਹੜੇ ਵੀ ਤਸਕਰ ਨਸ਼ੇ ਦਾ ਕੰਮ ਕਰਦੇ ਆ ਉਹ ਇਹ ਕੰਮ ਛੱਡ ਕੇ ਜਿਹੜਾ ਕੋਈ ਹੋਰ ਕੰਮ ਕਰਨਾ ਸ਼ੁਰੂ ਕਰ ਲੈਣ, ਜਾਂ ਫਿਰ ਉਹ ਸੂਬਾ ਛੱਡ ਜਾਣ ਜਾਂ ਇਸ ਏਰੀਏ ਨੂੰ ਛੱਡ ਜਾਣ। ਉਹਨਾਂ ਨੇ ਕਿਹਾ ਕਿ ਕੋਈ ਵੀ ਵਿਅਕਤੀ ਜਿਹੜਾ ਨਸ਼ੇ ਦੀ ਤਸਕਰੀ ਦੇ ਮਾਮਲੇ ਦੇ ਵਿੱਚ ਨਸ਼ਾ ਵੇਚਣ ਵਾਲਾ ਜਿਹੜਾ ਉਹ ਫੜਿਆ ਗਿਆ, ਨਾ ਉਹਦੀ ਮਦਦ ਕਰਨਗੇ, ਚਾਹੇ ਉਹਨਾਂ ਦਾ ਵਰਕਰ ਕਿਉਂ ਨਾ ਹੋਵੇ। ਨਾ ਕੋਈ ਪਿੰਡ ਦੀ ਪੰਚਾਇਤ ਜਿਹੜੀ ਹੈ ਜੀ ਉਹਦੇ ਵਾਸਤੇ ਜਾਊਗੀ, ਨਾ ਪਿੰਡ ਦੇ ਵਿੱਚੋਂ ਕੋਈ ਹੋਰ ਬੰਦਾ ਜਿਹੜਾ ਉਹਦੀ ਮਦਦ ਦੇ ਵਾਸਤੇ ਜਾਊਗਾ। ਉਹਨਾਂ ਨੇ ਜਿਹੜਾ ਜੀ ਇਹ ਸਪਸ਼ਟ ਲਿਆ, ਔਰ ਇਹ ਕਿਹਾ ਜਾ ਰਿਹਾ ਜੀ ਕਿ ਬਾਕੀ ਜਿਹੜੇ MLAs ਨੇ ਉਹਨਾਂ ਦੇ ਉੱਤੇ ਵੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਰਹੂਗਾ ਜੀ ਕਿ ਉਹ ਵੀ ਆਪੋ ਆਪਣੇ ਜਿਹੜੇ ਉਹਨਾਂ ਦੇ ਹਲਕੇ ਨੇ ਉਹਨਾਂ ਦੇ ਵਿੱਚ ਅਜਿਹੀ ਹੀ ਅਨਾਊਂਸਮੈਂਟ ਜਿਹੜੀ ਆ ਉਹ ਕਰਵਾਉਣ। ਦੂਸਰਾ ਜਿਹੜਾ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਬੜੇ ਚਰਚਿਤ ਨਾਮ ਕੁਝ ਰਹੇ ਨੇ, ਜਦੋਂ ਤੋਂ ਜਗਦੀਸ਼ ਭੋਲੇ ਦੀ ਗ੍ਰਿਫਤਾਰੀ ਹੋਈ ਆ ਉਸ ਤੋਂ ਬਾਅਦ ਜਿਹੜੇ ਨਾਮ ਕੁਝ ਆਏ ਸਨ ਵਿਦੇਸ਼ਾਂ ਦੇ ਵਿੱਚ ਰਹਿੰਦੇ, ਜਿਹਦੇ ਚ ਬਹੁਤੇ ਕਾਂਗਰਸ ਤੇ ਕੈਨੇਡਾ ਤੋਂ ਨੇ ਜੀ, ਤੇ ਕੁਝ ਜਿਹੜੇ ਉਹ USA ਤੋਂ ਵੀ ਹੈਗੇ ਨੇ। ਅਮਰਜੀਤ ਸਿੰਘ ਕੂਨਰ ਆ, ਪ੍ਰਦੀਪ ਸਿੰਘ ਢਾਲੀਵਾਲ ਆ, ਰਣਜੀਤ ਸਿੰਘ ਔਜਲਾ, ਸਰਬਜੀਤ ਸੰਧੜ, ਇਹ ਸਾਰੇ ਨਾਮ ਜਿਹੜੇ ਜੀ 10 ਦੇ ਕਰੀਬ ਨੇ, ਜਿਨ੍ਹਾਂ ਦੇ ਉਦੋਂ ਅੰਤਰਰਾਸ਼ਟਰੀ ਜਿਹੜੇ ਜੀ ਉਹ ਵਾਰੰਟ ਵੀ ਜਾਰੀ ਹੋ ਗਏ ਸੀ, ਪਰ ਬਾਅਦ ਦੇ ਵਿੱਚ ਮਾਮਲਾ ਜਿਹੜਾ ਜੀ ਇਹ ਠੱਪ ਹੋ ਗਿਆ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਇਹਦੇ ਸੰਬੰਧੀ ਗ੍ਰਹਿ ਮੰਤਰਾਲੇ ਤੱਕ ਦੁਬਾਰਾ ਫੇਰ ਅਪਰੋਚ ਜਿਹੜੀ ਆ ਉਹ ਕੀਤੀ ਗਈ ਆ। ਪਟਿਆਲੇ ਦੀ ਪੁਲਿਸ ਨੇ ਇਹ ਜਿਹੜਾ ਜੀ ਕੀਤਾ ਸੀਗਾ। ਉਹ ਪਟਿਆਲੇ ਦੀ ਪੁਲਿਸ ਦੇ ਸੂਤਰ ਜਿਹੜੇ ਆ ਉਹ ਕਹਿੰਦੇ ਆ ਕਿ ਜਿਹੜਾ ਕਾਗਜ਼ੀ ਪੱਤਰੀ ਅਸੀਂ ਕੰਮ ਕਰਨਾ ਸੀਗਾ ਉਹ ਪੂਰਾ ਨਿਬੇੜਿਆ ਹੋਇਆ, ਤੇ ਹੁਣ ਜਿਹੜਾ ਜੀ ਗ੍ਰਹਿ ਮੰਤਰਾਲਾ ਜਿਹੜਾ ਉਹਨੇ ਅੱਗੋਂ ਜਿਹੜਾ ਕੰਮ ਕਰਨਾ। ਗ੍ਰਹਿ ਵਿਭਾਗ ਦੇ ਵੱਲ ਦੁਬਾਰਾ ਫੇਰ ਜਿਹੜੀ ਹੈ ਜੀ ਉਹ ਚਿੱਠੀ ਪੱਤਰ ਸ਼ੁਰੂ ਹੋਇਆ, ਤੇ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਆਉਂਦੇ ਦਿਨਾਂ ਦੇ ਦੌਰਾਨ ਇਹਨਾਂ ਦੇ ਉੱਤੇ ਸ਼ਿਕੰਜਾ ਜਿਹੜਾ ਜੀ ਅੰਤਰਰਾਸ਼ਟਰੀ ਪੁਲਿਸ ਦੇ ਵੱਲੋਂ ਭਾਰਤ ਦੇ ਦਬਾਅ ਦੇ ਹੇਠ ਕਸਾਇਆ ਜਾ ਸਕਦਾ ਜੀ। ਤੇ ਅੱਗੇ ਆਪ ਗੱਲ ਕਰਦੇ ਚੋਣਾਂ ਦੇ ਦੌਰਾਨ ਜਿਹੜੇ ਅਕਾਲੀਆਂ ਨੇ ਫੈਸਲੇ ਲਏ ਸੀ ਉਹ ਕੈਪਟਨ ਲਈ ਮੁਸੀਬਤ ਬਣ ਰਹੇ ਆ ਜੀ। ਐਕਚੁਅਲੀ ਇਹ ਹੈ ਕਿ ਜਿਹੜੇ ਕੁਝ ਫੈਸਲੇ ਲੋਕ ਲਭਾਊ ਹੁੰਦੇ ਨੇ ਜੀ ਉਹ ਹਮੇਸ਼ਾ ਮੁਸੀਬਤ ਤਾਂ ਬਣਦੇ ਹੀ ਨੇ। ਤੋ ਜਿਹੜੇ ਸਿਰਦਰਦੀ ਇਹ ਜ਼ਿਆਦਾ ਵੱਡੀ ਬਣ ਰਹੇ ਆ। 2 ਫਰਵਰੀ ਨੂੰ ਚੋਣ ਪ੍ਰਚਾਰ ਦੇ ਦੌਰਾਨ ਪਟਿਆਲੇ ਦੇ ਵਿੱਚ ਉਹਨਾਂ ਨੇ ਬੜੇ ਜੋਸ਼ ਦੇ ਨਾਲ ਐਲਾਨ ਕੀਤਾ ਸੀਗਾ ਕਿ ਸਰਕਾਰ ਬਣਨ ਦੀ ਸੂਰਤ ਦੇ ਵਿੱਚ 15 ਅਪ੍ਰੈਲ ਤੱਕ ਤਨਖਾਹ ਕਮਿਸ਼ਨ ਦੀ ਰਿਪੋਰਟ ਜਿਹੜੀ ਆ ਉਹ ਲਾਗੂ ਕਰ ਦਿੱਤੀ ਜਾਊਗੀ ਜੀ। ਸ਼ਾਇਦ ਉਦੋਂ ਉਹਨਾਂ ਨੇ ਵੀ ਨਹੀਂ ਦੇਖਿਆ ਹੋਣਾ ਇਹ ਕਿ ਇਹ ਹੈ ਕੀ ਜਾਂ ਇਹਦੀ ਡਿਟੇਲ ਕੀ ਆ। ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਫਿਲਹਾਲ ਆਪਣੀ ਮੁੱਢਲੀ ਪ੍ਰਕਿਰਿਆ ਦੇ ਉੱਤੇ ਰੁਕਿਆ ਹੋਇਆ, ਜਿਹਦੇ ਕਰਕੇ 1 ਮਹੀਨੇ ਦੇ ਵਿੱਚ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਕੋਈ ਸੰਭਾਵਨਾ ਹੈ ਨਹੀਂ ਗੀ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਸਾਲ 14 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਤੁਰੰਤ 6ਵੇਂ ਤਨਖਾਹ ਕਮਿਸ਼ਨ ਦੀ ਸਥਾਪਨਾ ਕਰਨ ਦਾ ਕੀਤਾ ਵਾਅਦਾ 2.5 ਸਾਲਾਂ ਬਾਅਦ ਦਸੰਬਰ 16 ਚ ਲਾਗੂ ਕੀਤਾ। ਬਾਦਲ ਸਰਕਾਰ ਦੇ ਵੱਲੋਂ ਤਨਖਾਹ ਕਮਿਸ਼ਨ ਦੇ ਚੇਅਰਮੈਨ ਸੂਬੇ ਦੇ ਸਾਬਕਾ ਮੁੱਖ ਸਕੱਤਰ ਨੂੰ ਨਿਯੁਕਤ ਕੀਤਾ। ਤਨਖਾਹ ਕਮਿਸ਼ਨ ਦੇ ਵੱਲੋਂ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਆਪਣੀ ਮੁੱਢਲੀ ਪ੍ਰਕਿਰਿਆ ਸ਼ੁਰੂ ਕੀਤੀ। ਮੁਲਾਜ਼ਮ ਜਥੇਬੰਦੀਆਂ ਦੇ ਕੋਲੋਂ 15 ਜਨਵਰੀ ਤੱਕ ਮੈਮੋਰੰਡਮ ਮੰਗੇ ਗਏ। ਖੁਦ ਮੁਲਾਜ਼ਮ ਜਥੇਬੰਦੀਆਂ ਵੱਲੋਂ ਇਹ ਤਰੀਕ ਵਧਾਉਣ ਦੀ ਮੰਗ ਕਰਨ ਕਰਕੇ ਮੈਮੋਰੰਡਮ ਹਾਸਲ ਕਰਨ 'ਚ ਪ੍ਰਕਿਰਿਆ ਠੱਪ ਹੋ ਗਈ। 11 ਮਾਰਚ ਤੱਕ ਚੋਣ ਜ਼ਾਬਤਾ ਲਾਗੂ ਰਿਹਾ। ਤਨਖਾਹ ਕਮਿਸ਼ਨ ਖਾਮੋਸ਼ ਹੋ ਗਿਆ। ਹੁਣ ਨਵੀਂ ਸਰਕਾਰ ਬਣਨ ਦੇ ਉੱਤੇ ਜਿਹੜੀ ਜੀ ਹਿਲਜੁਲ ਫੇਰ ਜਿਹੜੀ ਉਹ ਹੋ ਰਹੀ ਆ। 15 ਅਪ੍ਰੈਲ ਤੱਕ ਤਨਖਾਹ ਕਮਿਸ਼ਨ ਦੀ ਰਿਪੋਰਟ
ਲਾਗੂ ਕਰਨ ਦਾ ਵਾਅਦਾ ਕਿਸੇ ਵੀ ਹਾਲਤ ਦੇ ਵਿੱਚ ਸਿਰੇ ਜਿਹੜਾ ਉਹ ਨਹੀਂ ਲੱਗੂਗਾ। ਤਨਖਾਹ ਕਮਿਸ਼ਨ ਦੀ ਜਿਹੜੀ ਪ੍ਰਕਿਰਿਆ ਦੇ ਅਨੁਸਾਰ ਪਹਿਲਾਂ ਪੰਜਾਬ ਦੀਆਂ ਸਮੂਹ ਮੁਲਾਜ਼ਮ ਜਥੇਬੰਦੀਆਂ ਕੋਲੋਂ ਮੈਮੋਰੰਡਮ ਹਾਸਲ ਕੀਤੇ ਜਾਣਗੇ, ਉਸ ਤੋਂ ਬਾਅਦ ਵਫਦਾਂ ਦੇ ਨਾਲ ਕਮਿਸ਼ਨ ਦਾ ਰੂਬਰੂ ਹੋਵੇਗਾ, ਫਿਰ ਜਿਹੜਾ ਜੀ ਇਹ ਕਹਾਣੀ ਅੱਗੇ ਤੁਰੂਗੀ। ਇਹ ਕਿਹਾ ਜਾ ਰਿਹਾ ਜੀ ਕਿ ਕੈਪਟਨ ਸਾਹਿਬ ਵੀ ਵਾਅਦੇ ਤੇ ਵਾਅਦਾ ਕਰਦੇ ਗਏ ਤੇ ਜਿਹੜੀ ਚਲੀ ਗਈ ਸਰਕਾਰ ਸਾਬਕਾ ਹੋ ਗਈ, ਉਹਨੇ ਵੀ ਐਸਾ ਕੁਝ ਜਿਹੜਾ ਦੀ ਫਾਈਲਾਂ ਦੇ ਵਿੱਚ ਇੰਨਾ ਕੁਝ ਕਰ ਗਏ ਜਿਹੜੀਆਂ ਕਿ ਮੁਸੀਬਤਾਂ ਡੇ ਬਾਈ ਡੇ ਵਧਣਗੀਆਂ ਕੈਪਟਨ ਸਰਕਾਰ ਦੇ ਵਾਸਤੇ। ਜੀ ਉਸ ਵੇਲੇ ਤਾਂ ਜਿੱਤਣ ਦਾ ਹੀ ਸੀਗਾ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਨਵੇਂ ਬੜੇ ਮੰਤਰੀ ਨੇ ਕਿਹਾ ਕਿ ਜਿਹੜਾ ਸੰਗਤ ਦਰਸ਼ਨ ਦੇ ਦੌਰਾਨ ਜਿਹੜਾ ਪੈਸੇ ਦੀ ਦੁਰਵਰਤੋਂ ਹੋਈ ਆ ਉਸ ਦੀ ਜਾਂਚ ਕੀਤੀ ਜਾਊਗੀ। ਬ੍ਰਹਮ ਮਹਿੰਦਰਾ ਹੋਰੀ ਕੱਲ ਇੱਥੇ ਜਿਹੜੇ ਬਣੇ ਨੇ ਜੀ ਹੈਲਥ ਮਿਨਿਸਟਰ ਨਵੇਂ, ਉਹਨਾਂ ਨੇ ਜਿਹੜਾ ਜੀ ਇੱਥੇ ਪਟਿਆਲੇ ਦੇ ਵਿੱਚ ਪਹਿਲੀ ਉਹਨਾਂ ਦੀ ਫੇਰੀ ਸੀਗੀ ਮੰਤਰੀ ਬਣਨ ਤੋਂ ਬਾਅਦ, ਇੱਥੇ ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਹੈ ਉਹਦੇ ਵਿੱਚ ਜਿਹੜਾ ਜੀ ਇਹ ਗੱਲ ਆਖੀ ਹੈ ਕਿ ਜਿਹੜੇ ਬਾਦਲ ਸਰਕਾਰ ਦੇ ਵੱਲੋਂ ਆਪਣੇ ਲਾਸਟ ਮਹੀਨਿਆਂ ਦੇ ਵਿੱਚ ਜਿਹੜੇ ਸੰਗਤ ਦਰਸ਼ਨ ਪ੍ਰੋਗਰਾਮਾਂ ਦੇ ਵਿੱਚ ਪੈਸੇ ਦੀ ਅੰਨੀ ਦੁਰਵਰਤੋਂ ਕੀਤੀ ਗਈ ਆ, ਇਹਦੀ ਜਾਂਚ ਜਿਹੜੀ ਆ ਉਹ ਕਰਵਾਈ ਜਾਊਗੀ। ਉਹਨਾਂ ਨੇ ਇਹ ਕਿਹਾ ਜੀ ਕਿ ਸੰਗਤ ਦਰਸ਼ਨਾਂ ਦੇ ਵਾਸਤੇ ਜਿਹੜਾ ਫੰਡ ਦਾ ਪੈਸਾ 2 ਪ੍ਰਾਈਵੇਟ ਬੈਂਕਾਂ ਦੇ ਵੱਲੋਂ ਦਿੱਤਾ ਗਿਆ, ਔਰ ਇਹ ਉਹਨਾਂ ਨੇ ਕਿਹਾ ਕਿ ਇਹ ਲੱਗਦਾ ਹੈ ਕਿ ਇਹ ਪੈਸਾ ਜਿਹੜਾ ਸਰਕਾਰੀ ਜਾਇਦਾਦਾਂ ਜਿਹੜੀਆਂ ਨੇ ਉਹ ਗਰੰਟੀ ਦੇ ਵਜੋਂ ਇੱਥੇ ਰੱਖੀਆਂ ਗਈਆਂ ਹੋਣਗੀਆਂ, ਜਿਹਦੇ ਕਰਕੇ ਉਹਨਾਂ ਨੇ ਪੈਸਾ ਦਿੱਤਾ, ਨਹੀਂ ਤਾਂ ਅਦਰਵਾਈਜ਼ ਪ੍ਰਾਈਵੇਟ ਬੈਂਕ ਜਿਹੜਾ ਜੀ ਉਹ ਏਦਾਂ ਪੈਸਾ ਨਹੀਂ ਦਿੰਦਾ ਬਿਨਾਂ ਗਰੰਟੀ ਤੋਂ। ਉਹਨਾਂ ਨੇ ਕਿਹਾ ਕਿ ਇਹ ਜਿਹੜੀ ਅੰਨੀ ਦੁਰਵਰਤੋਂ ਕੀਤੀ ਗਈ ਹੈ ਇਹ ਫੌਜਦਾਰੀ ਅਪਰਾਧ ਹੈ ਤੇ ਇਹਦੇ ਜਿਹੜਾ ਜੀ ਇਹਦੀ ਜਾਂਚ ਕਰਵਾ ਕੇ ਜਿਹੜੇ ਸੰਬੰਧਿਤ ਦੋਸ਼ੀ ਨੇ ਉਹਨਾਂ ਨੂੰ ਜਿਹੜਾ ਜੀ ਕਟਹਿਰੇ ਦੇ ਵਿੱਚ ਲਿਆਂਦਾ ਜਾਊਗਾ। ਹੁਣ ਸਵਾਲ ਇਹ ਹੈ ਜੀ ਕਿ ਬ੍ਰਹਮ ਮਹਿੰਦਰਾ ਹੋਰਾਂ ਨੇ ਇਹ ਐਲਾਨ ਜ਼ਰੂਰ ਕੀਤਾ, ਸੋ ਇਹ ਕਦੋਂ ਇਹਦੀ ਜਾਂਚ ਹੁੰਦੀ ਹੈ, ਕਿਹੜੇ ਲੋਕ ਜਿਹੜੇ ਉਹ ਘੇਰੇ ਦੇ ਵਿੱਚ ਆਉਂਦੇ ਨੇ, ਇਹ ਨਹੀਂ ਅਜੇ ਕੁਝ ਵੀ ਪਤਾ ਜੀ। ਉਹਨਾਂ ਨੇ ਇਹ ਗੱਲ ਜਿਹੜੀ ਅੱਜ ਜ਼ਰੂਰ ਕਹੀ ਹੈ ਕਿ ਇੱਥੇ ਪਟਿਆਲੇ ਦੇ ਵਿੱਚ ਸਥਿਤ ਜਿਹੜਾ ਰਜਿੰਦਰਾ ਹਸਪੀਟਲ ਦੇ ਵਾਸਤੇ ਜਿਹੜੀ 150 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ, ਉਸ ਪੈਸੇ ਦਾ ਬਣਿਆ ਕੀ, ਕਿੱਥੇ ਗਿਆ, ਇਹਦੀ ਜਾਂਚ ਵੱਖਰੇ ਤੌਰ ਦੇ ਉੱਤੇ ਜਿਹੜੀ ਆ ਜੀ ਇਹ ਹੋਊਗੀ। ਐਕਚੁਅਲੀ ਜਦੋਂ ਵੀ ਸਰਕਾਰਾਂ ਬਦਲਦੀਆਂ ਨੇ ਉਹ ਅਕਸਰ ਜਾਂਚ ਦੀ ਗੱਲ ਜਿਹੜੀ ਆ ਜੀ ਉਹ ਕਰਦੀਆਂ ਨੇ, ਪਰ ਥੋੜੇ ਸਮੇਂ ਤੋਂ ਬਾਅਦ ਉਹਨਾਂ ਦੇ ਜਿਹੜੇ ਹੌਸਲੇ ਨੇ ਨਾ ਉਹ ਪਸਤ ਹੋ ਜਾਂਦੇ ਨੇ। ਸੋ ਲੈਟਸ ਸੀ ਤੇ ਜਿਹੜਾ ਜੀ ਸੰਗਤ ਦਰਸ਼ਨਾਂ ਵਾਲਾ ਹੈ ਘਪਲਾ ਜੀ ਬਹੁਤ ਵੱਡਾ, ਇਹ ਸਭ ਨੂੰ ਪਤਾ ਹੈ ਕਿ ਬਹੁਤ ਵੱਡਾ ਇਹ ਘਪਲਾ ਹੈ। ਜੇ ਇਹਦੀ ਜਾਂਚ ਹੁੰਦੀ ਆ ਤਾਂ ਨਿਰਸੰਦੇਹ ਇਹਦੇ ਵਿੱਚ ਕੁਝ ਅਹਿਮ ਗੱਲਾਂ ਜਿਹੜੀਆਂ ਜੀ ਉਹ ਸਾਹਮਣੇ ਆ ਸਕਦੀਆਂ ਨੇ ਕਿ ਉਹ ਕਿਹੜੀਆਂ ਬਿਲਡਿੰਗਸ ਨੇ ਜਿਹੜੀਆਂ ਕਿ ਗਹਿਣੇ ਧਰ ਦਿੱਤੀਆਂ ਗਈਆਂ, ਔਰ ਬੈਂਕਾਂ ਦੇ ਕੋਲ ਗਹਿਣੇ ਧਰੀਆਂ ਹੋਈਆਂ ਜਿਹੜੀਆਂ ਬਿਲਡਿੰਗਾਂ ਦੀ ਉਹ ਛਡਵਾ ਸਕਣੀਆਂ ਬਹੁਤ ਔਖੀਆਂ ਹੁੰਦੀਆਂ ਨੇ। ਬਿਲਕੁਲ ਜੀ, ਤੁਸੀਂ ਇੱਕ ਜੇ ਪਾਤੀ ਆ, ਜੇ ਇਹਨਾਂ ਨੇ ਇਹ ਇਨਵੈਸਟੀਗੇਸ਼ਨ ਕੀਤੀ ਤਾਂ ਹੋਊਗਾ ਅਖੀਰ ਵਿੱਚ ਅਜ਼ਨਾਮਾ ਕਿ ਕੀਤੀ ਮੀਟਿੰਗ ਸਰਕਾਰ ਪੰਜਾਬ ਦੀ ਨੇ, ਹੋ ਗਏ ਫੈਸਲੇ ਕਈ ਅਲੋਕਾਰਮੀਆਂ। ਕੀਤੀ ਮੀਟਿੰਗ ਸਰਕਾਰ ਪੰਜਾਬ ਦੀ ਨੇ, ਹੋ ਗਏ ਫੈਸਲੇ ਕਈ ਅਲੋਕਾਰਮੀਆਂ, ਲਾਏ ਖੂੰਜੇ ਇੰਚਾਰਜ ਕਈ ਹਲਕਿਆਂ ਦੇ, ਕਰਦੇ ਫਿਰਨ ਜਿਹੜੇ ਚੋਖੀ ਮਾਰਮੀਆਂ। ਜਾਲੀ ਬੱਸਾਂ ਦਾ ਰੁਕਣ ਫਲੀਟ ਲੱਗਾ, ਵੱਜੀ ਹੁੰਦੀ ਸੀ ਜਿਨ੍ਹਾਂ ਦੀ ਡਾਰਮੀਆਂ, ਜਿਹੜੀ ਧਾੜ ਦਾ ਬੜਾ ਸੀ ਰੋਬ ਭਾਈ, ਹੁਣ ਉਹ ਲੱਭਦੀ ਆਰ ਨਾ ਪਾਰਮੀਆਂ। ਲਾਲ ਬੱਤੀ ਵੀ ਲਾਈ ਸੀ ਕਾਰ ਉੱਪਰ, ਪੁਲਿਸ ਵਾਲੇ ਵੀ ਨਾਲ ਸਨ ਬੜੇ ਮੀਆਂ। ਲਾਲ ਬੱਤੀ ਵੀ ਲਾਈ ਸੀ ਕਾਰ ਉੱਪਰ, ਪੁਲਿਸ ਵਾਲੇ ਵੀ ਨਾਲ ਸਨ ਬੜੇ ਮੀਆਂ। ਘੇਰਨ ਵਾਸਤੇ ਉਹਨਾਂ ਹੀ ਸ਼ੋਧਿਆਂ ਨੂੰ, ਉਹੀ ਪੁਲਿਸੀਏ ਚੌਂਕ ਵਿੱਚ ਖੜੇ ਮੀਆਂ। ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਖਬਰਾਂ ਦਾ ਬੁਲਟਨ ਇੱਥੇ ਹੀ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।